India's former High Commissioner to Australia must pay penalty to domestic worker who earned less than $10 a day for a year's work. Federal court ने ਨਵਦੀਪ ਸਿੰਘ ਸੂਰੀ ਨੂੰ ਜਿਹੜਾ ਹਾਈ ਕਮਿਸ਼ਨਰ ਸੀ ਉਹ ਉਹਨਾਂ ਨੇ ਅੱਗੋਂ ਪੈਨਲਟੀ ਠੋਕੀ ਹੈ ਔਰ ਉਹਦੇ 'ਚ ਇੰਡੀਅਨ ਫੋਰਨ ਮਿਨਿਸਟਰੀ ਨੇ ਤਾਂ ਕਿਹਾ ਕਿ ਆਸਟ੍ਰੇਲੀਅਨ ਕੋਰਟ ਦੇ ਕੋਲ ਜੂਰਿਸਡਿਕਸ਼ਨ ਨਹੀਂ ਹੈ ਕਿਉਂਕਿ ਜਿਹੜਾ ਹੈ ਉਹ ਉਸ ਵੇਲੇ ਹਾਈ ਕਮਿਸ਼ਨਰ ਸੀ ਕਿਉਂਕਿ ਇਹ ਪ੍ਰਾਈਵੇਟਲੀ ਹਾਇਰ ਕੀਤਾ ਗਿਆ ਸੀ ਉਹਨੂੰ ਹਾਈ ਕਮਿਸ਼ਨਰ ਵੱਲੋਂ ਇਸ ਲਈ ਇਹ ਉਹਦੀ ਕੋਈ ਆਫੀਸ਼ੀਅਲ ਡਿਊਟੀ ਦਾ ਹਿੱਸਾ ਨਹੀਂ ਸੀ ਕਿ ਵੀ ਉਹਨੂੰ ਡਿਪਲੋਮੈਟਿਕ ਕਮਿਊਨਿਟੀ ਹੋਏ। ਜਿਹੜਾ ਆਸਟ੍ਰੇਲੀਆ ਦਾ ਫੇਅਰ ਵਰਕ ਐਕਟ ਹੈ ਉਸ ਦੀਆਂ 9 ਰੰਗਨਾਵਾਂ ਨੇ ਔਰ ਇਹ ਜਸਟਿਸ ਐਲਿਜ਼ਾਬੈਥ ਰੇਪਰ ਨੇ ਕਿਹਾ ਕਿ ਵੀ ਤੂੰ ਪਹਿਲਾਂ ਇਹ $1,00,000 ਨਹੀਂ ਅਜੇ ਤੱਕ ਜਮ੍ਹਾਂ ਕਰਾਇਆ ਉਹਦੇ ਹੁਣ 60 ਦਿਨਾਂ ਦੇ ਵਿੱਚ $97,200 ਜਿਹੜੀ ਹੈ ਉਹ ਪੈਨਲਟੀ ਵੀ ਜਿਹੜੀ ਹੈ ਪੇ ਕਰ। ਮੈਂ 7 ਦਿਨ ਹਫਤੇ ਦੀ ਕੰਮ ਕਰਦੀ ਸੀ 17.5 ਘੰਟੇ ਰੋਜ਼ਾਨਾ और 13 महीने में काम किया अप्रैल 2015 तो मई 2016 तक और मैनू सिर्फ जोड़ा है $3,400 सारा ये सारे पीरियड का पे किया गया। जज ने कहा सर्कमस्टांसिस ऑफ दिस केस फॉल विद इन द डेफिनेशन ऑफ स्लेव लाइक कंडीशन। दर्शकों ब्रेक बाद थोड़ा सब का भरपूर स्वागत है। सो व्यूअर्स दूसरे सैगमेंट में आप गलबात करन जा रहे हैं कि डिप्लोमैटिक दुनिया में ना सिर्फ भारत को एक किलर स्टेट वजों जानिया जा रहा है नाल ही भारतीय डिप्लोमेट बाहरले मुल्कों की उलंघना करते भी फड़े जा रहे हैं और मीडिया रिपोर्टां अनुसार आस्ट्रेलिया के फैडरल कोर्ट ने ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਨਵਦੀਪ ਸੂਰੀ ਨੂੰ $97,200 ਦਾ ਜੁਰਮਾਨਾ ਠੋਕਿਆ ਹੈ ਔਰ ਯਾਦ ਰਹੇ ਮਿਸਟਰ ਨਵਦੀਪ ਸੂਰੀ ਤੇ ਉਸ ਦੀ ਨੌਕਰਾਨੀ ਸੀਮਾ ਸ਼ੇਰਗਿੱਲ ਨੇ ਮੁਕੱਦਮਾ ਕੀਤਾ ਸੀ ਕਿ ਉਸ ਨੂੰ ਗੁਲਾਮਾਂ ਵਾਂਗ ਰੱਖਿਆ ਗਿਆ ਹੈ ਅਤੇ ਉਸ ਨੂੰ ਐਕਸਪਲੋਇਟ ਕੀਤਾ ਗਿਆ ਸੀ। ਸੋ ਅਦਾਲਤ ਦਾ ਇਹ ਜੁਰਮਾਨਾ $1,00,000 ਦੇ ਅਦਾਲਤੀ ਫੈਸਲੇ ਵੱਲੋਂ ਦਿੱਤੇ ਗਏ ਮੁਆਵਜ਼ੇ ਤੋਂ ਅਲੱਗ ਹੈ और ਆਸਟ੍ਰੇਲੀਆ ਵਿੱਚ ਨਵਦੀਪ ਸੂਰੀ ਦਾ ਰੋਲ ਉਹੀ ਰਿਹਾ ਹੈ ਜੋ ਤਰਨਜੀਤ ਸੰਧੂ ਦਾ ਅਮਰੀਕਾ ਵਿੱਚ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰੜਾ ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਦੋ ਪ੍ਰੋਮੀਨੈਂਟ ਹਿਸਟੋਰੀਕਲ ਜਿਹੜੇ ਸਿੱਖ ਪਰਿਵਾਰ ਆਪਣੇ ਆਪ ਨੂੰ ਕਹਿ ਕੇ ਜਿਨ੍ਹਾਂ ਦੇ ਅੱਗੋਂ ਆਫਸਪ੍ਰਿੰਗ ਵੇਚਦੇ ਨੇ ਉਹਨਾਂ ਦਾ ਕਿਰਦਾਰ ਕੀ ਹੈ। ਅਸੀਂ ਤਰਨਜੀਤ ਸੰਧੂ ਦਾ ਜ਼ਿਕਰ ਕੱਲ੍ਹ ਵੀ ਕੀਤਾ ਸੀ ਕਿ ਕਿਵੇਂ ਬੇਸ਼ਰਮੀ ਦੀਆਂ ਹੱਦਾਂ ਸਾਰੀਆਂ ਉਹਨੇ ਪਾਰ ਕੀਤੀਆਂ। ਮਹੀਨੇ ਦੇ ਵਿੱਚ ਆਪਣਾ ਜੌਬ ਛੱਡਣ ਰਿਟਾਇਰ ਹੋਣ ਤੋਂ 35 ਸਾਲ ਦੀ ਨੌਕਰੀ ਬਾਅਦ ਬੀਜੇਪੀ ਜੁਆਇਨ ਕੀਤੀ ਔਰ ਅੰਮ੍ਰਿਤਸਰ ਤੋਂ MP ਔਰ ਉਸ ਦੇ ਨਾਲ ਉਸ ਦਾ ਇੱਥੇ ਅਮਰੀਕਾ 'ਚ ਰੋਲ ਉਸ ਦੇ ਐਂਬੈਸਡਰ ਹੁੰਦਿਆਂ ਹੀ ਇਹ ਗੁਰਪਤਵੰਤ ਮਰਡਰ ਪਲਾਟ ਸਾਹਮਣੇ ਆਇਆ ਔਰ ਬਾਕੀ ਜਿਹੜਾ ਸਾਰਾ ਇਹ ਕਿਲਿੰਗ ਸਪਰੀ ਨੈਸ਼ਨਲ ਰਿਪਰੈਸ਼ਨ ਦੀ ਖੇਡ ਹੈ ਇਸ ਦਾ ਵੀ ਉਹ ਹਿੱਸਾ ਬਣਿਆ ਔਰ ਇਹੀ ਕਾਰਨ ਹੈ ਕਿ ਉਹ ਇਸ ਵੇਲੇ ਅਜੀਤ ਡੋਵਾਲ ਮੋਦੀ ਔਰ ਅਮਿਤ ਸ਼ਾਹ ਦੇ ਟੌਪ ਸਰਕਲ 'ਚ ਹੁੰਦੇ ਆ ਉਸ ਨੂੰ ਇੱਕ ਹੋਰ ਅੱਗੋਂ ਸਿੱਖਾਂ ਦੇ ਉੱਤੇ ਇਨਸਲਟ ਥੋਪਦੇ ਆ। ਅੰਮ੍ਰਿਤਸਰ ਤੋਂ ਜਿਹੜਾ ਉਹ MP ਦੀ ਟਿਕਟ ਦਿੱਤੀ ਜਾ ਰਹੀ ਹੈ ਔਰ ਉਸ ਨੂੰ ਪ੍ਰਚਾਰਨ ਦੇ ਲਈ ਕਿ ਜੀ ਇਹ ਤੇਜਾ ਸਿੰਘ ਸਮੁੰਦਰੀ ਦਾ ਪੋਤਾ ਜਿਹੜਾ ਅਕਾਲੀ ਲਹਿਰ ਦੇ 5 ਵੱਡੇ ਜਿਹੜੀਆਂ ਸ਼ਖਸੀਅਤਾਂ ਸੀ ਉਹਨਾਂ 'ਚੋਂ ਸੀ ਜਿਨ੍ਹਾਂ ਦੇ ਨਾਂ ਦੇ ਉੱਤੇ ਤੇਜਾ ਸਿੰਘ ਸਮੁੰਦਰੀ ਹਾਲ ਸ਼੍ਰੋਮਣੀ ਕਮੇਟੀ ਦਾ ਦਫ਼ਤਰ ਹੈ। ਬਿਸ਼ਨ ਸਿੰਘ ਸਮੁੰਦਰੀ ਦਾ ਲੜਕਾ ਜਿਹੜਾ ਗੁਰੂ ਨਾਨਕ ਯੂਨੀਵਰਸਿਟੀ ਦਾ ਫਾਊਂਡਰ ਵਾਈਸ ਚਾਂਸਲਰ ਸੀ ਔਰ ਇਹ ਸਾਰਿਆਂ ਨੂੰ ਔਰ ਉਹਨਾਂ ਨੇ ਉਸ ਫੈਮਿਲੀ ਦੀ ਜਿਹੜੀ ਹੈ ਉਹ ਕ੍ਰੈਡੀਬਿਲਿਟੀ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਲਾਇਆ ਪਲੱਸ ਉਹਨੂੰ ਵਰਤਿਆ ਵੀ। ਹੁਣ ਦੂਸਰਾ ਜਿਹਦੀ ਖਬਰ ਅੱਜ ਪ੍ਰਮੁੱਖ ਤੌਰ ਦੇ ਉੱਤੇ ਮੀਡੀਆ 'ਚ ਲੱਗੀ ਹੈ ਨਵਦੀਪ ਸੂਰੀ ਹਾਲਾਂ ਇਹਨੇ ਸਿਰ ਮੂੰਹ ਮੁੰਨਿਆ ਹੋਇਆ ਲੇਕਿਨ ਇਹ ਲੰਬਾ ਵਕਤ ਹਾਈ ਕਮਿਸ਼ਨਰ ਆਸਟ੍ਰੇਲੀਆ 'ਚ ਰਿਹਾ ਕੰਟਰੋਵਰਸ਼ੀਅਲ ਰਿਹਾ ਔਰ ਜਿਹੜੀਆਂ ਕਰਤੂਤਾਂ ਇਹਨਾਂ 5 ਜਿਹੜੀਆਂ ਜਦੋਂ ਅਸੀਂ 5 ਆਈਜ਼ ਕੰਟਰੀਜ਼ ਦੀ ਗੱਲ ਕਰਦੇ ਹਾਂ ਜਿਸ ਦੇ ਵਿੱਚ ਅਮਰੀਕਾ ਕੈਨੇਡਾ UK ਆਸਟ੍ਰੇਲੀਆ ਔਰ ਨਿਊਜ਼ੀਲੈਂਡ ਸ਼ਾਮਲ ਨੇ ਇਸ ਦੇ ਵਿੱਚ ਲੰਬੇ ਵਕਤ ਤੋਂ ਜਿਸ ਪੀਰੀਅਡ 'ਚ ਨਵਦੀਪ ਸੂਰੀ ਵੀ ਉੱਥੇ ਹਾਈ ਕਮਿਸ਼ਨਰ ਸੀ ਆਲਰੇਡੀ ਸਿੱਖਾਂ ਨੂੰ ਸੁਪਰੈਸ ਕਰਨ ਦੇ ਲਈ ਸਿੱਖ ਗੁਰਦੁਆਰਿਆਂ ਦੇ ਵਿੱਚ ਦਖਲ ਅੰਦਾਜ਼ੀ ਕਰਨੀ ਔਰ ਇਸ ਕਿਸਮ ਦਾ ਪਾਰਟ ਰਿਹਾ ਔਰ ਇਹ ਨਵਦੀਪ ਸੂਰੀ ਵੀ ਇੱਕ ਬਹੁਤ ਵੱਡੇ ਪੰਜਾਬੀ ਦੇ ਨਾਵਲਕਾਰ ਔਰ ਜਿਨ੍ਹਾਂ ਜ਼ਮਾਨਿਆਂ 'ਚ ਜਿਹੜੀ ਸਾਡੀ ਜਨਰੇਸ਼ਨ ਸੀ ਜਦੋਂ ਕਿਸੇ ਵੀ ਮੁੰਡੇ ਕੁੜੀ ਨੇ 10ਵੀਂ ਕਰ ਲੈਣੀ
ਤੇ ਪਹਿਲੇ ਹੀ ਉਹਦੀ ਦਿਲਚਸਪੀ ਹੁੰਦੀ ਸੀ ਨਾਨਕ ਸਿੰਘ ਨਾਵਲਿਸਟ ਦੇ ਨਾਵਲ, ਔਰ ਉਸ ਦੇ ਉੱਤੇ ਫਿਲਮਾਂ ਵੀ ਬਣੀਆਂ, ਜਿਵੇਂ ਪਵਿੱਤਰ ਪਾਪੀ ਬਲਰਾਜ ਸਾਹਨੀ ਨੇ ਫਿਲਮ ਬਣਾਈ, ਔਰ ਬਹੁਤ ਜ਼ਬਰਦਸਤ ਨਾਵਲਿਸਟ ਪੰਜਾਬੀ 20ਵੀਂ ਸਦੀ ਦੇ ਬਾਅਦ ਦੇ ਵਿੱਚ ਜਸਵੰਤ ਸਿੰਘ ਕੰਵਲ ਜਾਂ ਬਾਕੀਆਂ ਨੇ ਨਾਮਣਾ ਖੱਟਿਆ। ਲੇਕਿਨ ਨਾਨਕ ਸਿੰਘ ਨਾਵਲਿਸਟ ਜਿਹੜਾ ਹੈ ਉਹ ਹਰ ਜਿਹੜਾ ਸਟੂਡੈਂਟ ਲੜਕਾ ਲੜਕੀ ਉਸ ਦੇ ਲਈ ਪੰਜਾਬੀ ਜ਼ਬਾਨ 'ਚ ਖਾਸ ਤੌਰ 'ਤੇ ਉਹ ਇੱਕ ਰੋਲ ਮਾਡਲ ਆਈਡੀਅਲ, ਔਰ ਜਿਹਦੇ 'ਚ ਸਮਾਜ ਦੇ ਵਿੱਚ ਕੀ ਚੱਲ ਰਿਹਾ ਹੈ ਉਹਦੇ 'ਚ ਕੋਈ ਨਾ ਕੋਈ ਹਿਡਨ ਪੋਲੀਟੀਕਲ ਮੈਸੇਜ ਵੀ ਹੁੰਦਾ ਸੀ। ਔਰ ਤੁਹਾਨੂੰ ਸਾਡੀ ਜਨਰੇਸ਼ਨ ਦੇ ਬਹੁਤੇ ਮਿਲਣਗੇ ਜਿਨ੍ਹਾਂ ਨੇ ਹੋਏਗਾ ਜੀ ਅਸੀਂ ਉਹਨਾਂ ਦਾ ਹਰ ਨਾਵਲ ਪੜ੍ਹਿਆ ਹੋਇਆ। ਔਰ ਉਸ ਦਾ ਲੜਕਾ ਨਵਦੀਪ ਸੂਰੀ, ਹਾਲਾਂ ਇੱਕ ਲੜਕਾ ਇਹਨਾਂ ਦਾ ਨਾਨਕ ਸਿੰਘ ਨਾਵਲਿਸਟ ਦਾ ਪ੍ਰਿੰਸੀਪਲ ਕਮਲਜੀਤ ਸਿੰਘ ਸੂਰੀ ਟ੍ਰੇਨਿੰਗ ਕਾਲਜ ਜਲੰਧਰ ਦੇ ਵਿੱਚ ਸੀ, ਉਹਨਾਂ ਨਾਲ ਮੇਰਾ ਰਾਬਤਾ ਵੀ ਸੀ। ਉਹ ਉਹਨਾਂ ਦੇ ਸੱਦੇ 'ਤੇ ਮੈਂ ਉਹਨਾਂ ਦੇ ਘਰ ਵੀ ਗਿਆ ਹੈ, ਸਟੂਡੈਂਟ ਲਾਈਫ ਦੀ ਗੱਲ ਹੈ। ਉਹ ਬੜੇ ਡਿਵੋਟ ਜਿਹੜਾ ਗੁਰਬਾਣੀ ਕੀਰਤਨ ਕਰਨਾ ਔਰ ਗੁਰਮਤਿ ਪ੍ਰਚਾਰ ਸਭਾ ਬਣਾ ਕੇ ਉਹਨਾਂ ਨੇ ਜਲੰਧਰ ਦੀ ਸਰਾਊਂਡਿੰਗ ਦੇ ਵਿੱਚ ਗੁਰਮਤਿ ਪ੍ਰਚਾਰ ਕਰਦੇ ਸੀ। ਔਰ ਇੱਕ ਉਹਨਾਂ ਦਾ ਹੋਰ ਬ੍ਰਦਰ ਸ਼ਾਇਦ ਕਮਲਜੀਤ ਸਿੰਘ ਸੂਰੀ ਉਹਦਾ ਨਾਂ ਸੀ, ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪ੍ਰੋਫੈਸਰ ਸੀ ਕੀ ਸੀ। ਸੋ ਇਹ ਉਹਨਾਂ ਦਾ ਲੜਕਾ ਹੈ ਜਾਂ ਉਹਦਾ ਪੋਤਾ ਹੈ ਨਾਨਕ ਸਿੰਘ ਦਾ ਜਾਂ ਲੜਕਾ ਹੈ, ਮੈਂ ਇਸ ਬਾਰੇ ਸ਼ੋਰ ਨਹੀਂ ਕਿਉਂਕਿ ਮੈਂ ਕੋਈ ਰਿਸਰਚ, ਪਰ ਡਾਇਰੈਕਟ ਉਹਦਾ ਡਿਸੈਂਡੈਂਟ ਹੈ, ਉਹ ਪੁੱਤਰ ਹੈ ਜਾਂ ਪੋਤਰ ਹੈ। ਹੁਣ ਇੱਕ ਤਾਂ ਜਿਵੇਂ ਅਸੀਂ ਕਿਹਾ ਵੀ ਇਸ ਕਿਸਮ ਦੇ ਲੋਕਾਂ ਨੂੰ ਹੀ ਅੱਗੇ ਲਾ ਕੇ ਉਹਨਾਂ ਨੇ ਸਿੱਖਾਂ ਦੇ ਘਰਾਂ ਤੱਕ ਜਾਂ ਜਿੱਥੇ ਉਹਨਾਂ ਦੀਆਂ ਇੰਸਟੀਟਿਊਸ਼ਨਸ ਨੇ ਗੁਰਦੁਆਰਿਆਂ ਤੱਕ ਪਹੁੰਚ ਕੀਤੀ, ਕਿਉਂਕਿ ਇਨਫਿਲਟ੍ਰੇਸ਼ਨ ਇਵੇਂ ਹੀ ਹੁੰਦੀ ਹੈ। ਕਿਸੇ ਬੰਗਾਲੀ ਮਦਰਾਸੀ ਨੂੰ ਲਾਓਗੇ ਕੋਈ ਉਹਦੇ ਨਾਲ ਉਹਨੂੰ ਪਤਾ ਵੀ ਨਹੀਂ ਹੈ ਕਿਵੇਂ ਟੈਕਲ ਕਰਨਾ, ਔਰ ਇਹ ਸਾਰੇ ਹੀ ਤੁਹਾਡੇ ਜਿੰਨੇ ਕੁ ਵੀ ਨੇ ਆਪਣੇ ਹੀ ਲਿਆ ਕੇ ਵਿਚਵਾੜੇ ਹੁੰਦੇ ਨੇ। ਪਰ ਉਹ ਜਿਹੜੀ ਕਰਤੂਤ ਹੁੰਦੀ ਹੈ, ਜਿਹੜੇ ਲੋਕ ਇਸ ਕਿਸਮ ਦੇ ਹੁੰਦੇ ਨੇ ਉਹਨਾਂ 'ਚੋਂ ਹਾਲਾਂਕਿ ਇੰਡੀਅਨ ਫੋਰਨ ਸਰਵਿਸ ਦੇ ਜਿਹੜੇ ਨੇ ਉਹ ਨਹੀਂ ਗ੍ਰੈਜੂਏਟ, ਲੇਕਿਨ ਹੁਣ ਇਹ ਖਬਰ ਪਹਿਲਾਂ ਮੈਂ ਪੜ੍ਹ ਲਾਂ ਫਿਰ ਮੈਂ ਇਹ ਦੱਸ ਦਿਆਂ ਕਿ ਵੀ ਇਹ ਕੇਸ ਕੀ ਹੈ ਔਰ ਕਿਵੇਂ ਈਵਨ ਆਉਣ ਵਾਲੇ ਪੀਰੀਅਡ 'ਚ ਆਸਟ੍ਰੇਲੀਆ ਔਰ ਇੰਡੀਆ ਦੇ ਵਿਚਾਲੇ ਡਿਪਲੋਮੈਟਿਕ ਕ੍ਰਾਈਸਿਸ ਵੀ ਪੈਦਾ ਕਰ ਸਕਦਾ ਹੈ। ਕਿਉਂਕਿ ਜਦੋਂ ਪਹਿਲਾ ਫੈਸਲਾ ਵੀ ਆਸਟ੍ਰੇਲੀਅਨ ਕੋਰਟ ਦਾ ਆਇਆ ਸੀ ਉਦੋਂ ਇੰਡੀਆ ਨੇ ਕਿਹਾ ਸੀ ਜੀ ਕਿ ਨਵਦੀਪ ਸੂਰੀ ਨੂੰ ਡਿਪਲੋਮੈਟਿਕ ਇਮਿਊਨਿਟੀ ਹੈ, ਇਸ ਲਈ ਉਹ ਇਸ ਦੇ ਫੈਸਲੇ ਦਾ ਪਾਬੰਦ ਨਹੀਂ ਹੈ। ਪਰ ਹੁਣ ਅਦਾਲਤ ਨੇ ਕਿਹਾ ਵੀ ਕਿਉਂਕਿ ਜਿਸ ਨੇ ਕੇਸ ਕੀਤਾ ਸੀਮਾ ਸ਼ੇਰਗਿੱਲ ਜਿਹਨੇ ਕਿਹਾ ਵੀ ਮੈਨੂੰ ਕਿਵੇਂ ਐਕਸਪਲੋਇਟ ਕੀਤਾ ਗਿਆ, ਬਹੁਤ ਮਿਨੀਮਮ ਵੇਜ ਤੋਂ ਵੀ ਮਿਨੀਮਮ ਦਿੱਤੇ ਗਏ, ਔਰ ਅਦਾਲਤ ਨੇ ਉਸ ਦੇ ਹੱਕ 'ਚ ਫੈਸਲਾ ਦਿੱਤਾ ਸੀ। $1 ਲੱਖ ਉਹਨੂੰ ਪੇ ਕਰਨ ਦੇ ਲਈ ਕਿਹਾ ਸੀ ਕਿ ਸੀਮਾ ਸ਼ੇਰਗਿੱਲ ਨੂੰ ਪੇ ਕਰੋ, ਪਰ ਉਹ ਉਹਨਾਂ ਨੇ ਰਿਸਪੌਂਡ ਹੀ ਨਹੀਂ ਕੀਤਾ। ਹੁਣ ਜਿਹੜਾ ਅੱਜ ਦੀ ਖਬਰ ਹੈ ਮੇਨ ਫੈਸਲੇ 'ਚ $1 ਲੱਖ ਤੋਂ ਇਲਾਵਾ $97,200 ਦੀ ਪੈਨਲਟੀ ਕੋਰਟ ਨੇ ਠੋਕੀ ਹੈ, ਔਰ ਹੈਡਲਾਈਨ ਹੈ ਇੰਡੀਆਜ਼ ਫਾਰਮਰ ਹਾਈ ਕਮਿਸ਼ਨਰ। ਹੁਣ ਇਹ ਨਵਦੀਪ ਸੂਰੀ ਕੋਈ ਕੌਂਸਲੇਟ ਨਹੀਂ ਹੈ ਜਾਂ ਕੌਂਸਲ ਜਨਰਲ ਨਹੀਂ ਹੈ, ਹਾਈ ਕਮਿਸ਼ਨਰ, ਕਿਉਂਕਿ ਕਾਮਨਵੈਲਥ ਮੁਲਕਾਂ ਦੇ ਵਿੱਚ ਐਂਬੈਸਡਰ ਨੂੰ ਹਾਈ ਕਮਿਸ਼ਨਰ ਕਹਿੰਦੇ ਨੇ। ਇੰਡੀਆਜ਼ ਫਾਰਮਰ ਹਾਈ ਕਮਿਸ਼ਨਰ ਟੂ ਆਸਟ੍ਰੇਲੀਆ ਮਸਟ ਪੇ ਪੈਨਲਟੀ ਟੂ ਡੋਮੈਸਟਿਕ ਵਰਕਰ who earned less than $10 a day for a year's work। 1 ਸਾਲ ਲਈ ਉਹਨੇ ਕੰਮ ਕੀਤਾ ਉਹਨਾਂ ਦੇ, ਔਰ ਇਹ ਹੈ ਕਿ ਫੈਡਰਲ ਕੋਰਟ ਨੇ ਨਵਦੀਪ ਸਿੰਘ ਸੂਰੀ ਨੂੰ ਜਿਹੜਾ ਹਾਈ ਕਮਿਸ਼ਨਰ ਸੀ ਉਹ ਉਹਨਾਂ ਨੇ ਅੱਗੋਂ ਪੈਨਲਟੀ ਠੋਕੀ ਹੈ। ਔਰ ਉਹਦੇ 'ਚ ਇੰਡੀਅਨ ਫੋਰਨ ਮਿਨਿਸਟਰੀ ਨੇ ਤਾਂ ਕਿਹਾ ਕਿ ਆਸਟ੍ਰੇਲੀਅਨ ਕੋਰਟ ਦੇ ਕੋਲ ਜੂਰਿਸਡਿਕਸ਼ਨ ਨਹੀਂ ਹੈ, ਕਿਉਂਕਿ ਜਿਹੜਾ ਹੈ ਉਹ ਉਸ ਵੇਲੇ ਹਾਈ ਕਮਿਸ਼ਨਰ ਸੀ। ਲੇਕਿਨ ਕੋਰਟ ਨੇ ਅੱਗੋਂ ਕਿਹਾ ਕਿ ਜਿਹੜੀ ਸੀਮਾ ਸ਼ੇਰਗਿੱਲ ਦਾ ਮੁਕੱਦਮਾ ਹੈ ਜਿਹਦੇ ਥੱਲੇ ਉਹਨਾਂ ਨੇ ਆਲਰੇਡੀ $1 ਲੱਖ ਦਾ ਹਰਜਾਨਾ ਉਹਨੂੰ ਦਿੱਤਾ ਸੀ, ਜਿਹੜਾ ਉਹਨੇ ਹਾਈ ਕਮਿਸ਼ਨਰ ਨੇ ਪੇ ਨਹੀਂ ਕੀਤਾ, ਕਿਉਂਕਿ ਇਹ ਪ੍ਰਾਈਵੇਟਲੀ ਹਾਇਰ ਕੀਤਾ ਗਿਆ ਸੀ ਉਹਨੂੰ ਹਾਈ ਕਮਿਸ਼ਨਰ ਵੱਲੋਂ। ਇਸ ਲਈ ਇਹ ਉਹਦੀ ਕੋਈ ਆਫੀਸ਼ੀਅਲ ਡਿਊਟੀ ਦਾ ਹਿੱਸਾ ਨਹੀਂ ਸੀ ਕਿ ਵੀ ਉਹਨੂੰ ਡਿਪਲੋਮੈਟਿਕ ਇਮਿਊਨਿਟੀ ਹੋਏ, ਔਰ ਇਸ ਸਾਰੇ ਦੇ ਚੱਲਦੇ ਆ ਉਹਨਾਂ ਨੇ ਇਸ ਨੂੰ ਇੰਡੈਕਟ ਕੀਤਾ ਪੂਰੀ ਤਰ੍ਹਾਂ। ਔਰ ਉਹਨੇ ਸੀਮਾ ਸ਼ੇਰਗਿੱਲ ਨੇ ਕਿਹਾ ਸੀ ਕਿ ਵੀ ਮੈਂ 7 ਦਿਨ ਹਫਤੇ ਦੀ ਕੰਮ ਕਰਦੀ ਸੀ, 17.5 ਘੰਟੇ ਰੋਜ਼ਾਨਾ, ਔਰ 13 ਮਹੀਨੇ ਮੈਂ ਕੰਮ ਕੀਤਾ ਅਪ੍ਰੈਲ 2015 ਤੋਂ ਮਈ 2016 ਤੱਕ, ਔਰ ਮੈਨੂੰ ਸਿਰਫ ਜਿਹੜਾ ਹੈ $3,400 ਸਾਰਾ ਇਹ ਸਾਰੇ ਪੀਰੀਅਡ ਦਾ ਪੇ ਕੀਤਾ ਗਿਆ, ਜਿਹਦੇ 'ਚ ਮੈਂ ਘਰ ਵੀ ਸਾਫ਼ ਕਰਦੀ ਸੀ, ਖਾਣਾ ਵੀ ਬਣਾਉਂਦੀ ਸੀ, ਗਾਰਡਨ ਵੀ ਮੇਨਟੇਨ ਕਰਦੀ ਸੀ, ਔਰ ਸੂਰੀ ਦੇ ਕੁੱਤੇ ਨੂੰ ਸੈਰ ਵੀ ਕਰਾਉਂਦੀ ਸੀ। ਔਰ ਇਹ ਉਹਨਾਂ ਨੇ ਕਿਹਾ ਕਿ ਜੀ ਜਿਹੜਾ ਉਹਨੂੰ ਵੀ ਉਹਨਾਂ ਨੇ ਕਿਹਾ ਜੀ ਅਸੀਂ ਇੰਡੀਅਨ ਬੈਂਕ 'ਚ ਤੁਹਾਡੀ ਤਨਖਾਹ ਜਮ੍ਹਾਂ ਕਰਾ ਦਿੱਤੀ ਹੈ, ਲੇਕਿਨ ਉਹਦੇ 'ਤੇ ਉਹਦੀ ਐਕਸੈਸ ਨਹੀਂ ਸੀ,
ਔਰ ਇਹ ਉਹਨਾਂ ਨੇ ਕੋਰਟ ਨੇ ਜਦੋਂ ਇਹ ਸਾਰਾ ਕੇਸ ਸੁਣਿਆ ਉਹਨਾਂ ਨੇ ਕਿਹਾ ਜੀ ਇਹ ਸੂਰੀ ਦਾ ਜਿਹੜਾ ਕੰਡਕਟ ਹੈ ਉਹਦੇ 'ਚ ਉਹਨੇ 9 ਉਲੰਘਣਾਵਾਂ ਕੀਤੀਆਂ ਨੇ, 9 ਕੰਟਰਾਵੈਂਸ਼ਨਸ ਆਫ ਫੇਅਰ ਵਰਕ ਐਕਟ, ਜਿਹੜਾ ਆਸਟ੍ਰੇਲੀਆ ਦਾ ਫੇਅਰ ਵਰਕ ਐਕਟ ਹੈ ਉਸ ਦੀਆਂ 9 ਉਲੰਘਣਾਵਾਂ ਨੇ। ਔਰ ਇਹ ਜਸਟਿਸ ਐਲਿਜ਼ਾਬੈਥ ਰੇਪਰ ਨੇ ਕਿਹਾ ਕਿ ਵੀ ਤੂੰ ਪਹਿਲਾਂ ਇਹ $1,00,000 ਨਹੀਂ ਅਜੇ ਤੱਕ ਜਮ੍ਹਾਂ ਕਰਾਇਆ ਉਹਦੇ, ਹੁਣ 60 ਦਿਨਾਂ ਦੇ ਵਿੱਚ $97,200 ਜਿਹੜੀ ਹੈ ਉਹ ਪੈਨਲਟੀ ਵੀ ਜਿਹੜੀ ਹੈ ਪੇ ਕਰ। ਔਰ ਇਹ ਉਹਦੇ 'ਤੇ ਜਿਹੜੀ ਸੀਮਾ ਸ਼ੇਰਗਿਲ ਦੇ ਇਸ ਦੇ ਉੱਤੇ ਨੇ ਕਾਮੈਂਟ ਵੀ ਔਰ ਜਜਮੈਂਟ 'ਚ ਵੀ ਉਹਨਾਂ ਨੇ ਲਿਖਿਆ ਕਿ ਵੀ ਦੇ ਵਰ ਇਨ ਐਵਰੀ ਸੈਂਸ ਐਗਰੀਜੀਅਸ ਐਂਡ ਐਕਸਪਲੋਇਟਿਵ in their effect of depriving Mrs. Shergill of any semblance of a work and life divide, ਕਿ ਵੀ ਇਹ ਜ਼ਾਲਮਾਨਾ ਅੰਦਾਜ਼ ਦੇ ਵਿੱਚ ਉਹਨਾਂ ਉਸ ਆਪਣੀ ਨੌਕਰ ਦੇ ਨਾਲ ਬਿਹੇਵ ਕਰਦੇ ਰਹੇ। ਔਰ ਇਹ ਜੱਜ ਨੇ ਕਿਹਾ circumstances of this case fall within the definition of slave like conditions, ਕਿ ਜਿਵੇਂ ਗੁਲਾਮਾਂ ਦੇ ਨਾਲ ਸਲੂਕ ਹੁੰਦਾ ਹੈ ਇਹ ਉਸ ਕੈਟਾਗਰੀ ਦੇ ਵਿੱਚ ਆਉਂਦਾ ਹੈ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਕੋਈ ਇਹਨੂੰ ਜਿਹੜਾ ਉਹ ਰਿਮੋਰਸ ਨਹੀਂ ਹੈ। ਔਰ ਈਵਨ ਸ਼ੇਰਗਿਲ ਦਾ ਕੇਸ ਵੀ ਇੱਕ ਵਕੀਲ ਨੇ ਮੁਫਤ ਲੜਿਆ, ਪ੍ਰੋ ਬੋਨੋ ਨੂੰ ਕਹਿੰਦੇ ਨੇ। ਕਲੇਟਨ ਯੂਟਸ ਇਹ ਪਾਰਟਨਰ ਨੇ ਡੇਵਿਡ ਹਿਲਰਡ ਦੀ ਫਰਮ 'ਚ, ਉਹਨਾਂ ਨੇ ਕਿਹਾ ਕਿ ਹਿਜ਼ ਕਲਾਇੰਟ ਵਾਜ਼ ਕਰੇਜੀਅਸ ਇਨ ਟੇਕਿੰਗ ਦਾ ਕੇਸ ਥਰੂ ਟੂ ਦਾ ਜਜਮੈਂਟ, ਕਿ ਵੀ ਇਹ ਬੜੀ ਬਹਾਦਰ ਔਰਤ ਹੈ ਜਿਹਨੇ ਇਸ ਕੇਸ ਨੂੰ ਲੜਿਆ। ਔਰ ਇੰਡੀਅਨ ਗਵਰਨਮੈਂਟ ਨੇ ਇਸ ਦੇ ਉੱਤੇ ਸਿੱਧਾ ਹੀ ਇਹ ਕਿਹਾ ਕਿ ਜੀ ਐਟ ਦਾ ਟਾਈਮ ਆਫ ਦਾ ਓਰੀਜਨਲ ਜਜਮੈਂਟ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਕਿਉਂਕਿ ਡਿਪਲੋਮੈਟਸ ਐਂਡ ਹਾਈ ਕਮਿਸ਼ਨਰ ਐਂਡ ਐਂਬੈਸਡਰਸ ਕੈਨ ਨੋ ਲੋਂਗਰ, ਇਹ ਕੋਰਟ ਨੇ ਕਿਹਾ ਕਿ ਵੀ ਤੁਸੀਂ ਹਾਈਡ ਨਹੀਂ ਕਰ ਸਕਦੇ ਡਿਪਲੋਮੈਟਿਕ ਇਮਿਊਨਿਟੀ ਦੇ ਥੱਲੇ। ਪਰ ਇੰਡੀਅਨ ਮਿਨਿਸਟਰੀ ਨੇ ਕਿਹਾ ਐਕਸਟਰਨਲ ਅਫੇਅਰਸ ਨੇ ਪਿਛਲੇ ਸਾਲ ਕਿ ਦੇ ਆਸਟ੍ਰੇਲੀਅਨ ਕੋਰਟ ਹੈਡ ਨੋ ਅਥਾਰਟੀ ਟੂ ਐਡਜੂਕੇਟ ਦਾ ਕੇਸ। ਸੋ ਇਹ ਆਪਣੇ ਥਾਂ 'ਤੇ ਅਸੀਂ ਸਮਝਦੇ ਹਾਂ ਵੀ ਇਹ ਵੀ ਸ਼ੋਅ ਕਰਦਾ ਹੈ ਵੀ ਜਿੱਥੇ ਇਹਨਾਂ ਨੇ ਸਿੱਖ ਪਿਛੋਕੜ ਵਾਲੇ ਇਤਿਹਾਸਕ ਪਰਿਵਾਰਾਂ ਦੇ ਬੰਦਿਆਂ ਨੂੰ ਇੱਥੇ ਲਿਆਂਦਾ, ਕਿਸ ਕਿਸਮ ਦਾ ਘਟੀਆ ਇਹਨਾਂ ਤੋਂ ਕੰਮ ਵੀ ਲੈ ਰਹੇ ਨੇ ਔਰ ਨਾਲ ਦੀ ਨਾਲ ਕਿਵੇਂ ਜਿਹੜਾ ਹੈ ਇਹਨਾਂ ਨੂੰ ਅਲਟੀਮੇਟਲੀ ਇਹ ਉਹਨਾਂ ਦੇ ਈਵਨ ਆਸਟ੍ਰੇਲੀਆ ਦੇ ਲਾਅ ਨੂੰ ਵੀ ਵਾਇਲੇਟ ਕੀਤਾ। ਪਰ ਜਿਉਂ ਹੀ ਅਸੀਂ ਸਟੂਡੀਓ 'ਚ ਆ ਰਹੇ ਸੀ 2-3 ਮੈਨੂੰ ਮੈਸੇਜਸ ਵੀ ਆਏ ਔਰ ਸਟੋਰੀ ਵੀ ਸਾਡੇ ਸਾਹਮਣੇ ਆਈ, ਕਿਉਂਕਿ ਆਸਟ੍ਰੇਲੀਆ ਦੇ ਕੌਂਟੈਕਸਟ 'ਚ ਅਸੀਂ ਗੱਲ ਕਰ ਰਹੇ ਔਰ ਆਲਰੇਡੀ ਇਹ ਵੀ ਆ ਚੁੱਕਾ ਹੈ ਕਿ ਵੀ ABC ਜਿਹੜੀ ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਹੈ ਆਉਣ ਵਾਲੇ ਅਗਲੇ 24 ਜਾਂ 48 ਘੰਟਿਆਂ ਦੇ ਵਿੱਚ ਉਹ ਵੀ ਇੱਕ ਬੜੀ ਇਨਵੈਸਟੀਗੇਟਿਵ ਸਟੋਰੀ ਕਰ ਰਹੇ ਨੇ। ਜਿਵੇਂ ਕੈਨੇਡਾ ਦੇ ਵਿੱਚ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੇ ਜਿਹੜੀ ਹੈ ਉਸ ਦੇ ਉੱਤੇ ਹਰਦੀਪ ਸਿੰਘ ਨਿੱਜਰ ਔਰ ਗੁਰਪ੍ਰਤਵੰਤ ਪੰਨੂ ਦੇ ਮਰਡਰ ਪਲਾਟ 'ਤੇ ਬੇਸਡ ਡਾਕੂਮੈਂਟਰੀ ਜਿਹੜੀ ਬਣਾਈ ਹੈ 42-43 ਮਿੰਟ ਦੀ, ਕੰਟਰੈਕਟ ਟੂ ਕਿਲ, ਔਰ 5th ਐਸਟੇਟ ਦੇ ਥੱਲੇ ਇਵੇਂ ਹੀ ABC ਦੀ ਸਟੋਰੀ ਹੋਏਗੀ। ਔਰ ਆਲਰੇਡੀ ਹਿੰਦੂ ਤਵੀਆਂ ਨੂੰ ਪਤਾ ਵੀ ਉਹ ਕੀ ਹੋਏਗੀ। ਉਹਨਾਂ ਨੇ ਆਲਰੇਡੀ ਉਸ ਦੇ ਉੱਤੇ ਪ੍ਰੋਟੈਸਟ ਵਗੈਰਾ ਵੀ ABC ਦੇ ਬਾਹਰ ਕੀਤਾ ਹੈ, ਗੈਟ ਵੈਲ ਸੂਨ ABC, ਕਿ ABC ਬਿਮਾਰ ਹੈ, ਇਹ ਐਂਟਾਈ ਹਿੰਦੂ ਫੋਬੀਆ ਇਹ ਵੋ। ਪਰ ਇਹ ਜਿਹੜੀ ਸਟੋਰੀ ਹੈ ਇਹ ਸਾਊਥ ਏਸ਼ੀਅਨ ਕੋਰਸਪੋਂਡੈਂਟ ਅਵਾਨੀ ਦਿਆਸ ਐਂਡ ਨਾਓਮੀ ਸੈਲਵਰਤਨਮ, ਇਹਨਾਂ 'ਚੋਂ ਇਹ ਇੰਡੀਅਨ ਨੇਮ ਹੀ ਲੱਗਦੇ ਨੇ, ABC ਨਿਊਜ਼ ਨੇ ਕੀਤੀ ਹੈ। ਔਰ ਜਿਹੜੀ ਆਸਟ੍ਰੇਲੀਆ ਦੀ ਖੁਫੀਆ ਏਜੰਸੀ ਹੈ ਉਸ ਨੂੰ SEO ਕਿਹਾ ਜਾਂਦਾ ਹੈ, ASIO। ਔਰ ਇਸ ਖਬਰ ਦਾ ਟਾਈਟਲ ਹੀ ਇਹ ਹੈ ਕਿ SEO ਏਜੰਟਸ met with Sikh activists as tension peaked over killing of Canadian separatists। ਹੁਣ ਇਹਦੇ ਚੋਂ ਜਿਉਂ ਤੁਸੀਂ ਇਹ ਸਾਰੀਆਂ, ਕਿਉਂਕਿ 5 ਆਈਜ਼ ਕੰਟਰੀਜ਼ ਦੇ ਮੈਂਬਰ ਮੁਲਕ ਨੇ, ਇਹ ਸਾਰੇ ਤੁਸੀਂ ਲਿੰਕ ਜੋੜਦੇ ਹੋ ਤੇ ਇਹ ਵੀ ਅਜੇ ਤਾਂ ਇੰਡੀਆ ਟਾਰਗੇਟ ਥੱਲੇ ਆ, ਜਿਹੜਾ ਹੋਣਾ ਵੀ ਚਾਹੀਦਾ। ਪਰ ਅਲਟੀਮੇਟਲੀ ਇਹ ਸਵਾਲ ਆਏਗਾ ਕੈਨੇਡੀਅਨ ਏਜੰਸੀਆਂ ਤੇ ਖਾਸ ਤੌਰ ਤੇ ਕਿ ਇਹ ਜਿਹੜੀ ਸਟੋਰੀ ਹੈ ਇਹ ਇਸ ਦੇ ਦੁਆਲੇ ਘੁੰਮਦੀ ਹੈ ਵੀ ਈਵਨ ਹਰਦੀਪ ਸਿੰਘ ਨਿੱਜਰ ਦੇ ਮਰਡਰ ਤੋਂ ਪਹਿਲਾਂ ਆਸਟ੍ਰੇਲੀਆ ਦੀ ਜਿਹੜੀ ਖੁਫੀਆ ਏਜੰਸੀ ASIO ਹੈ ਇਹਨੇ ਵੀ ਐਟਲੀਸਟ 2 ਸਿੱਖ ਐਕਟਿਵਿਸਟ ਦੇ ਨਾਲ ਇਹਨਾਂ ਨੇ ਗੱਲਬਾਤ ਕੀਤੀ ਹੈ, ਇਹਨਾਂ ਦੀ ABC ਟੀਮ ਨੇ। ਉਹਨਾਂ ਨੂੰ ਇਹ ਵਾਰਨਿੰਗ ਦੇ ਦਿੱਤੀ ਸੀ ਕਿ ਤੁਹਾਡੀ ਜਾਨ ਨੂੰ ਖਤਰਾ ਹੈ। ਫਿਰ ਹਰਦੀਪ ਸਿੰਘ ਨਿੱਜਰ ਦੇ ਮਰਡਰ ਤੋਂ ਬਾਅਦ ਫਿਰ ਉਹਨਾਂ ਨੇ ਪਹੁੰਚ ਕੀਤੀ। ਹੁਣ ਹਰਦੀਪ ਸਿੰਘ ਨਿੱਜਰ ਨੂੰ ਖੁਦ 24 ਘੰਟੇ ਪਹਿਲਾਂ ਜਾਂ 48 ਘੰਟੇ ਪਹਿਲਾਂ ਸੀਸਸ ਜਿਹੜੀ ਕੈਨੇਡੀਅਨ ਇੰਟੈਲੀਜੈਂਸ ਏਜੰਸੀ ਆ ਉਹਨਾਂ ਨੇ ਸੱਦ ਕੇ ਕਿਹਾ ਕਿ ਤੇਰੀ ਜਾਨ ਨੂੰ ਖਤਰਾ ਹੈ, ਆਪਣਾ ਪ੍ਰਬੰਧ ਕਰ।
ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਜੇ ਕੈਨੇਡਾ ਦੇ ਕੋਲ ਵੀ ਇਹ ਪੁਖਤਾ ਜਾਣਕਾਰੀ ਸੀ ਕਿ ਜਾਨ ਨੂੰ ਖਤਰਾ ਹੈ, ਪ੍ਰੋਟੈਕਟ ਕਿਉਂ ਨਹੀਂ ਕੀਤਾ ਗਿਆ ਹਰਦੀਪ ਸਿੰਘ ਨਿੱਜਰ ਨੂੰ? ਕੈਨੇਡਾ ਤੇ ਖਾਸ ਤੌਰ ਤੇ ਆਏਗਾ। ਬਿਲਕੁਲ। ਤੇ ਆਸਟ੍ਰੇਲੀਆ ਬਾਰੇ ਇਹ ਹੈ ਕਿ ਜੇ ਆਸਟ੍ਰੇਲੀਆ ਵਾਲਿਆਂ ਕੋਲ ਵੀ ਇਹ ਪੁਖਤਾ ਜਾਣਕਾਰੀ ਈਵਨ ਨਿੱਜਰ ਦੇ ਮਰਡਰ ਤੋਂ ਪਹਿਲਾਂ ਸੀ ਤੇ ਉਹਨਾਂ ਨੇ ਕਦੇ ਵੀ ਈਵਨ ਫਾਈਵ ਆਈਜ਼ ਕੰਟਰੀਜ਼ ਦੇ ਜਿਹੜੇ ਜਦੋਂ ਇੰਟੈਲੀਜੈਂਸ ਚੀਫ ਇੱਥੇ ਆਉਂਦੇ ਨੇ ਅਮਰੀਕਾ 'ਚ ਪਾਲੋ ਆਲਟੋ ਕੈਲੀਫੋਰਨੀਆ, ਉਸ ਤੋਂ ਬਾਅਦ ਜਾ ਕੇ ਆਸਟ੍ਰੇਲੀਅਨ ਜਿਹੜਾ ਇੰਟੈਲੀਜੈਂਸ ਚੀਫ ਹੈ ਉਹਨੇ ਮੂੰਹ ਖੋਲ੍ਹਿਆ। ਅਦਰਵਾਈਜ਼ ਉਹ ਇੰਡੀਆ ਬਾਰੇ ਕਦੇ ਵੀ ਉਹਨਾਂ ਨੇ, ਔਰ ਇਸ ਦੇ ਉਲਟ ਖਾਲਿਸਤਾਨ ਰੈਫਰੈਂਡਮ ਦੇ ਆਸਟ੍ਰੇਲੀਆ 'ਚ ਚੱਲਦੇ ਆ ਉਹੀ ਟੈਂਪਲ ਵੈਂਡਲਾਈਜੇਸ਼ਨ ਤੇ ਦੂਸਰੀਆਂ ਕਹਾਣੀਆਂ ਇੰਡੀਅਨ ਪਲਾਟ ਕਰੀ ਗਏ। ਹੁਣ ਇਹ ਜਿਹੜੀ ਖਬਰ ABC ਦੀ ਹੈ, ਇਸ਼ੂ ਏਜੈਂਟਸ ਮੈਟ ਵਿਦ Sikh activists as tension peaked over killing of Canadian separatists। ਫਿਰ ਉਹਨਾਂ ਨੇ ਸਮਰ ਕੋਹਲੀ ਦੇ ਨਾਲ ਇਸ ਦੀ ਸ਼ੁਰੂਆਤ ਕੀਤੀ ਹੈ ਕਿ ਵੀ ਇੱਕ ਦਿਨ ਦੀ ਸਵੇਰ ਵੇਲੇ ਸਮਰ ਕੋਹਲੀ ਜਿਹੜਾ ਆਪਣੇ ਕੰਮ ਤੇ ਸੀ ਸਿਡਨੀ 'ਚ, ਉਹਨੂੰ ਇੱਕ ਅਨਨੋਨ ਨੰਬਰ ਤੋਂ ਕਾਲ ਆਈ। ਜਿਹੜਾ ਨੰਬਰ ਕਰਨ ਵਾਲਾ ਸੀ ਉਹਨੇ ਕਿਹਾ ਜੀ ਕਿ ਅਸੀਂ ਆਸਟ੍ਰੇਲੀਆ ਦੀ ਇੰਟੈਲੀਜੈਂਸ ਏਜੰਸੀ ਏਸ਼ੀਓ ਦੇ ਮੈਂਬਰ ਹੈ ਔਰ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ। ਔਰ ਇਹ ਇੱਕ ਕੈਫੇ ਦੇ ਵਿੱਚ ਜਿਹੜੀ ਹੈ ਮੀਟਿੰਗ ਹੋਈ। 2 ਏਸ਼ੀਓ ਦੇ ਆਫੀਸਰ ਜਿਹੜੇ ਨੇ ਉਹਨਾਂ ਨੇ ਅਟੈਂਡ ਕੀਤੀ। ਉਹ ਪਲੇਨ ਕੱਪੜਿਆਂ 'ਚ ਸੀ ਔਰ ਪਹਿਲਾਂ ਸਮਰ ਕੋਹਲੀ ਨੇ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਵੀ ਆਪਣੇ ਬੈਜ ਦਿਖਾਓ। ਔਰ ਫਿਰ ਉਹਨਾਂ ਨੇ ਇਹ ਕਿਹਾ, ਕਿਉਂਕਿ ਇਹ ਜਿਹੜੇ ਕੋਹਲੀ ਨੇ ਇਹ ਵੈਸਟਰਨ ਸਿਡਨੀ ਦੇ ਵਿੱਚ ਸਿੱਖਾਂ ਦੀ ਨੁਮਾਇੰਦਗੀ ਕਰਦੇ ਨੇ ਔਰ ਗਲੋਬਲ ਮੂਵਮੈਂਟ ਜਿਹੜੀ ਹੈ ਸਿੱਖਾਂ ਦੀ ਉਸ ਦੇ ਨਾਲ ਇਹ ਜੁੜੇ ਹੋਏ ਨੇ। ਔਰ ਇੱਥੋਂ ਇਹ ਸਾਰੀ ਕਹਾਣੀ ਜਿਹੜੀ ਬੜੀ ਡੀਟੇਲਡ ਸਟੋਰੀ ਹੈ ਇਹ ਸ਼ੁਰੂ ਹੁੰਦੀ ਹੈ। ਔਰ ਇਹ ਜਿਹੜਾ ਉਹਨਾਂ ਨੇ ਇਹ ਜਾਣਨਾ ਚਾਹਿਆ ਕਿ ਵੈਦਰ ਹੀ ਹੈਡ ਸੀਨ ਐਵੀਡੈਂਸ of any foreign interference in Australia, which he understood to mean agents working for the Indian government. I said yes and I could give examples. ਹੁਣ ਜਿਹੜਾ ਸਵਾਲ ਉਹਨਾਂ ਨੇ ਇਸ਼ੂ ਦੇ ਏਜੰਟਾਂ ਨੇ ਮਿਸਟਰ ਕੋਹਲੀ ਨੂੰ ਪੁੱਛਿਆ ਕਿ ਕੀ ਤੁਹਾਨੂੰ ਲੱਗਦਾ ਵੀ ਤੁਹਾਡੇ ਮਾਮਲਿਆਂ 'ਚ ਕੋਈ ਬਾਹਰਲੀ ਇੰਟਰਫੀਅਰੈਂਸ ਹੋ ਰਹੀ? ਉਹਨੇ ਕਿਹਾ ਜੀ ਬਿਲਕੁਲ। ਔਰ ਮੈਂ ਉਹਨਾਂ ਨੇ ਕਿਹਾ ਕਿ ਵੀ ਮੈਂ ਇਸ ਦੀਆਂ ਉਦਾਹਰਨਾਂ ਦੇ ਸਕਦਾ। ਫਿਰ ਉਹਨਾਂ ਨੇ ਇਹ ਸਾਹਮਣੇ ਆਇਆ ਕਿ ਮਿਸਟਰ ਕੋਹਲੀ ਉਹਨਾਂ 2 ਸਿੱਖ ਐਕਟਿਵਿਸਟ ਨੇ ਜਿਨ੍ਹਾਂ ਨੇ ਇਸ਼ੂ ਏਜੰਟਸ ਨੇ ਜਿਹੜੀ ਹੈ ਉਹ ਗੱਲਬਾਤ ਜਿਨ੍ਹਾਂ ਦੇ ਨਾਲ ਕੀਤੀ ਹੈ, ਜਿਨ੍ਹਾਂ ਦੀ ਸੇਫਟੀ ਨੂੰ ਜਿਹੜਾ ਉਹ ਮੋਨੀਟਰ ਵੀ ਕਰ ਰਹੇ ਸੀ। ਔਰ ਦਾ ਮੈਨ ਟੋਲਡ ਫੋਰਨ ਕੋਰਸਪੋਂਡੈਂਟ ਦੇ ਵਰ ਕੰਟੈਕਟਡ ਬਾਈ ACO ਏਜੰਟਸ ਐਂਡ ਇਨਵਾਈਟਡ ਟੂ ਅਟੈਂਡ ਮੀਟਿੰਗਸ ਵਿਦ ਦੈਮ ਔਨ ਸੈਵਰਲ ਓਕੇਜ਼ਨਸ। ਸੋ ਇਹ ਕੈਫੇਟੇਰੀਆ ਵਾਲੀ ਮੀਟਿੰਗ ਤੋਂ ਬਾਅਦ ਬਹੁਤ ਸਾਰੀਆਂ ਮੀਟਿੰਗਸ ਇਸ ਦੇ ਉੱਤੇ ਹੋਰ ਵੀ ਹੋਈਆਂ। ਔਰ ਇਹ ਜਿਹੜਾ ਉਹਨਾਂ ਨੇ ਮਿਸਟਰ ਕੋਹਲੀ ਨੇ ਜਿਹੜਾ ਕੋਟ ਅਨਕੋਟ ਹੈ ABC ਨੂੰ ਉਹਨਾਂ ਨੇ ਕਿਹਾ what the issue officer did say is that they do not want something similar to happen here and for that to happen they are doing whatsoever needs to be done, Mr. Kohli said। ਸੋ ਪਹਿਲਾਂ ਵੀ ਮਿਲੇ, ਜਦੋਂ ਫਿਰ ਨਿੱਜਰ ਦਾ ਮਰਡਰ ਹੋ ਗਿਆ ਇਹਨਾਂ ਇਸ਼ੂ ਆਫੀਸਰਸ ਨੇ ਕਿਹਾ ਵੀ ਅਸੀਂ ਨਹੀਂ ਚਾਹੁੰਦੇ ਵੀ ਜੋ ਕੈਨੇਡਾ 'ਚ ਹੋਇਆ ਇਹੋ ਜਿਹਾ ਕੁਛ ਆਸਟ੍ਰੇਲੀਆ 'ਚ ਵੀ ਹੋਏ। ਔਰ ਇਹ ਫਿਰ ਉਹਨਾਂ ਨੇ ਪੂਰੀ ਉਹਨਾਂ ਨੇ ਕਿਹਾ ਕਿ ਵੀ ਜਦੋਂ ਬਾਅਦ 'ਚ ਮਿਲੇ ਵੀ ਟੋਲਡ ਯੂ ਦਿਸ ਇਜ਼ ਗੋਇੰਗ ਟੂ ਹੈਪਨ। ਔਰ ਇਸ ਦੇ ਉੱਤੇ ਕਾਫੀ ਡੀਟੇਲ ਉਹਨਾਂ ਦੇ ਕੋਹਲੀ ਦੇ ਨਾਲ ਹੀ ਇੰਟਰਵਿਊ ਦੇ ਜਿਹੜੇ ਨੇ ਬਹੁਤ ਸਾਰੇ ਪਾਰਟ ਨੇ ਜਿਹੜੇ ਸਾਡੇ ਇਸ ਗੱਲ ਨੂੰ ਜਿਹੜਾ ਉਹ ਹੋਰ ਵੀ ਮਜ਼ਬੂਤ ਕਰਦੇ ਨੇ ਕਿ ਵੀ ਆਲਰੇਡੀ ਇਹਨਾਂ ਦੀਆਂ ਏਜੰਸੀਆਂ ਨੂੰ ਫਾਈਵ ਆਈਜ਼ ਕੰਟਰੀਜ਼ ਨੂੰ ਪਤਾ ਸੀ ਕਿ ਕੀ ਹੋ ਰਿਹਾ। ਫਿਰ ਉਹਨਾਂ ਦਾ ਕਿ ਐਵਰੀਵਨ ਵਾਸ ਫਰੀਕਿੰਗ ਆਊਟ। Mr. Kohli was not the only Sikh activist issue officers contacted out of the blue. Another Australian Sikh who asked to remain anonymous for his safety told foreign correspondent he was also invited to meet with ASIO shortly after Nijar's killing. After the murder, everyone was freaking out, he said. ਕਿ ਭਾਈ ਚਾਰੇ ਪਾਸੇ ਘਬਰਾਹਟ ਫੈਲੀ ਹੋਈ ਸੀ। ਔਰ ਇਸ਼ੂ ਜਿਹੜਾ ਉਹਨਾਂ ਨੇ ਜਦੋਂ ਇਹਨੂੰ ਸਿੱਖ ਨੂੰ ਮਿਲੇ ਨੌਜਵਾਨ ਨੂੰ ਉਹਨੇ ਕਿਹਾ what do you feel? Do you have worries? Do you need any help? Local agencies reached out to ask us if we have information. ਹੁਣ ਇਹਦੇ ਤੋਂ ਇੱਕ ਗੱਲ ਤਾਂ ਜ਼ਾਹਰ ਹੈ ਕਿ ਭਾਈ ਜਿਵੇਂ ਅਮਰੀਕਨ ਏਜੰਸੀਆਂ ਨੇ ਕੰਨ ਚੁੱਕੇ ਹੋਏ ਸੀ ਔਰ that is why ਇਹ ਪਲਾਟ ਜਿਹੜਾ ਸੀ ਇਹ ਫਾਇਲ ਹੋਇਆ। ਆਸਟ੍ਰੇਲੀਆ ਵਾਲਿਆਂ ਨੇ ਵੀ ਜਿਹੜਾ ਉਹ ਕੀਤਾ ਔਰ ਇਸੇ ਹੀ ਸਟੋਰੀ ਦਾ ਇੱਕ ਟਾਈਟਲ ਇੰਡੀਪੈਂਡੈਂਟ ਹੈ ਵਾਰਨਿੰਗਸ ਫਰੋਮ ਦਾ ਫਾਈਵ ਆਈਜ਼ ਏਜੰਸੀਜ਼। But Canada is not alone in sounding the alarm on the alleged activities of Indian foreign agents. At the end of last year, US authorities charged a man with plotting to kill a Sikh separatist in New York, saying he was acting on the orders of the Indian agent.
फिर उन्होंने इस सारे दी हिटमैन हायर्ड और ये सारी स्टोरी की है। और ये नाल दी नाल उन्होंने ये टेंशनस ओवर टैंपल वैंडलिज्म, वो कहानियाँ भी किवें इन्होंने टैंपल वैंडलिज्म किया और इस नाल जुड़िया होया भी सिखां दे खाते च पाया गया। सो काफ़ी डिटेल्ड स्टोरी है। असीं समझते हैं कि भी ये सारी जिहड़ी है इस गल का सबूत है कि फॉरन एजेंसियां इनू सीरीयसली लै रही ने। और ये जिहड़ा हुण इंटैलीजेंस जिहड़ी ग्रैफिटी मंदिरां दे उत्ते आस्ट्रेलिया च होई, इहदे ते भी जिहड़ा सिक्स फॉर जस्टिस ग्रुप के डॉक्यूमेंट्स है कि इंटैलीजेंस ऑफिसर्स बिलीव that the graffiti may have been done by the Hindus themselves in order to generate police attention towards the Sikhs for Justice group। ਜਿਹੜਾ ਡਾਕੂਮੈਂਟ ਹੈ ਕਿ ਭਾਈ ਇਹ ਉਹਨਾਂ ਵੱਲ ਇਸ਼ਾਰਾ ਕਰਨ ਦੇ ਲਈ ਇਹ ਇਹਨਾਂ ਦੀ ਆਪਣੀ ਕਰਤੂਤ ਹੈ। ਔਰ ਇਸ ਸਾਰੇ ਦੇ ਉੱਤੇ ਅਸੀਂ ਐਪਰੀਸ਼ੀਏਟ ਕਰਦੇ ਹਾਂ ਵੀ ਐਟਲੀਸਟ ਜਿਸ ਮਾਮਲੇ 'ਚ ਜਿਹੜਾ ਇਹ ਭਾਰਤ ਦੇ ਵਿੱਚ ਤਾਂ ਮੱਖੀ ਤੇ ਮੱਖੀ ਮਾਰਨ ਵਾਲੇ ਜਰਨਲਿਸਟ ਉੱਥੇ ਤਾਂ ਈਵਨ सिख पत्रकारां ने ਜਾਂ सिख किसी पोलीटिकल आगू ने सिमरनजीत सिंह मान ਜਾਂ दल खालसा ਨੂੰ ਛੱਡ ਕੇ ਕਿਸੇ पोलीटिकल ਇਨਕਲੂਡਿੰਗ ਅਕਾਲੀ ਦਲ ਕਿ ਵੀ ਤੁਸੀਂ ਹਰਦੀਪ ਸਿੰਘ ਨਿੱਜਰ ਦਾ ਮਰਡਰ ਕਿਵੇਂ ਕੀਤਾ, ਤੁਸੀਂ ਗੁਰਪਤਵੰਤ ਪੰਨੂ ਨੂੰ ਕਿਵੇਂ ਮਾਰਨ ਦਾ ਪਲਾਟ ਕੀਤਾ। ਵੀ ਇਹ ਤੁਸੀਂ ਤੁਹਾਡੀ ਕੌਮ ਦੇ ਬੰਦੇ ਤੁਹਾਡੀ ਆਜ਼ਾਦੀ ਦੇ ਲਈ ਉਸ ਧਰਤੀ ਦੇ ਉੱਤੇ ਖਲੋਣ ਵਾਲੇ, ਬਟ ਘੱਟੋ ਘੱਟ ਅਸੀਂ ਹੁਣ ਇਹ ਦੇਖ ਰਹੇ ਹਾਂ ਕਿ ਉਹ ਜਿਹੜੀ ਇਨਵੈਸਟੀਗੇਟਿਵ ਸਪਿਰਿਟ ਅਸੀਂ ਅਮਰੀਕਨ ਮੀਡੀਆ 'ਚ ਦੇਖੀ ਸੀ, ਬਲੂਮਬਰਗ ਜਾਂ ਫਾਈਨੈਂਸ਼ੀਅਲ ਟਾਈਮਸ ਜਾਂ ਵਾਸ਼ਿੰਗਟਨ ਪੋਸਟ ਜਾਂ ਲੇਟਰ ਔਨ ਜਿਹੜਾ ਕੈਨੇਡਾ 'ਚ CBC ਨੇ ਇਸ ਦੇ ਉੱਤੇ ਕੰਮ ਕੀਤਾ। ਆਸਟ੍ਰੇਲੀਅਨ ਡਾਕੂਮੈਂਟਰੀ ਦੀ ਵੀ ਅਸੀਂ ਵੇਟ ਕਰ ਰਹੇ ਹਾਂ ਬੜੀ ਜਿਹੜਾ ਉਹ ਸ਼ਿੱਦਤ ਦੇ ਨਾਲ, ਪਰ ਇਹ ਸਟੋਰੀ ਵੀ ਆਪਣੇ ਆਪ ਦੇ ਵਿੱਚ ਘੱਟੋ ਘੱਟ ਔਰ ਇਸ ਦਾ ਪਹਿਲਾਂ ਆਉਣਾ ਉਸ ਡਾਕੂਮੈਂਟਰੀ ਤੋਂ ਇਹ ਗਰਾਊਂਡ ਤਿਆਰ ਕੀਤੀ ਗਈ ਹੈ। ਔਰ ਅਸੀਂ ਸਮਝਦੇ ਹਾਂ ਕਿ ਫਾਈਵ ਆਈਜ਼ ਕੰਟਰੀਜ਼ ਇਹ ਇਹਨਾਂ ਦਾ ਕਨਕਲੂਜਨ ਇੱਕੋ ਹੀ ਹੈ ਸਾਰੇ ਪਾਸੇ ਕਿ ਇੰਡੀਆ ਨੇ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਕੱਲਾ ਕੈਨੇਡਾ ਦੀ ਧਰਤੀ 'ਤੇ ਨਹੀਂ, ਇਹਨਾਂ ਪੰਜਾਂ ਹੀ ਜਿੱਥੇ ਪਾਕਿਸਤਾਨ ਦੇ ਵਿੱਚ ਆਲਰੇਡੀ ਉਹਨਾਂ ਨੇ ਕੀਤਾ ਔਰ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਹਵਾਲੇ ਨਾਲ ਵੀ ਇਹ ਕੁਛ ਨਾ ਕੁਛ ਸਾਹਮਣੇ ਆਏਗਾ ਕਿ ਉੱਥੇ ਵੀ ਇਹਨਾਂ ਦੀ ਕੀ ਇਸ ਕਿਸਮ ਦੀ ਜਿਹੜੀ ਹੈ ਲਾਲੈਸਨੈਸ ਦੀ ਲਾਈਨ ਰਹੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV4.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।